ਜਿਹੜਾ ਵਜ਼ੀਰ ਸੀ ਨਾ ਸਵਰਨ ਸਿੰਘ, ਉਹ ਸਾਡੇ ਚੱਕ ਦਾ ਸੀ। ਉਹ ਰਾਤ ਨੂੰ ਆਇਆ ਕਿਤੇ ਛੁੱਟੀ ਛੱਟੀ, ਉਹ ਕਹਿੰਦਾ ਮੁਸਲਮਾਨ ਕਿਉਂ ਰੱਖੇ, ਵੱਡੇ ਨਹੀਂ। ਉਹ ਆਣ ਕੇ ਗਿਆ ਦੂਏ ਪਾਸੇ ਦਾ ਸੀ ਸਾਡੇ। ਉਹ ਸਰਦਾਰ ਨੂੰ ਪਤਾ ਲੱਗ ਗਿਆ, ਨੰਦੇ ਸਿੰਘ ਨੂੰ ਸੱਦ ਲਿਆ ਸੀ ਤੂੰ ਕਿ ਸਾਲਾ ਲੱਗਦਾ ਮੁਸਲਮਾਨਾਂ ਦਾ। ਜੇ ਉਹਨੇ ਬੜੀ ਸਾਡੇ ਵਿੱਚ ਜੰਮੇ, ਸਾਡੇ 'ਚ ਪਲੇ, ਇਹਨਾਂ ਦੀਆਂ ਧੀਆਂ ਸਾਡੀਆਂ ਧੀਆਂ, ਸਾਡੀਆਂ ਇਹਨਾਂ ਦੀਆਂ, ਤੂੰ ਇਹ ਗੱਲ ਕਿਉਂ ਕੀਤੀ। ਫਿਰ ਮਾਫੀ ਮੰਗੀ ਉਹ। ਸਵੇਰ ਨੂੰ ਫਿਰ ਤਲਾਕ ਦੇ ਸੱਜ ਕੇ ਜੋ ਮੁਸਲਮਾਨ ਹੋਏ ਤਕਰੀਰ ਕੀਤੀ। ਉਹਨੇ ਕਿਹਾ ਆਰਾਮ ਨਾਲ ਬੈਠੋ, ਅਮਨ ਨਾਲ, ਤੁਹਾਡੇ ਬਾਲ ਨਹੀਂ ਕੋਈ ਹੈਗਾ। ਸਤਿ ਸ਼੍ਰੀ ਅਕਾਲ, अस्सलाम वालेकुम। मैं ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਨਾਜ਼ਰੀਨ, ਸੰਨ 47 ਦੀ ਵੰਡ ਇੱਕ ਐਸੀ ਦਾਸਤਾਨ ਹੈ ਕਿ ਜਿਨ੍ਹਾਂ ਨੇ ਉਹਨੂੰ ਵੇਖਿਆ, ਉਹਨਾਂ ਦੇ ਦਿਮਾਗਾਂ ਦੇ ਵਿੱਚੋਂ, ਉਹਨਾਂ ਦੇ ਜ਼ਿਹਨਾਂ ਦੇ ਵਿੱਚੋਂ ਉਹ ਵੰਡ ਦੀ ਕਹਾਣੀ, ਉਹ ਅਕਸਬੰਦੀ ਨਹੀਂ ਜਾ ਸਕਦੀ। ਅੱਜ ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ, ਜੜ੍ਹਾਂਵਾਲਾ ਦੇ ਕਰੀਬ ਇੱਕ ਗਾਉਂ ਨੇ 54 ਸ਼ੰਕਰ ਵਾਲਾ, ਉਹਦੇ ਵਿੱਚ ਸਾਡੇ ਨਾਲ ਮੌਜੂਦ ਨੇ ਇੱਕ ਬਾਬਾ ਜੀ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਵੰਡ ਦੀ ਕਹਾਣੀ ਇਹਨਾਂ ਦੇ ਨਾਲ ਵੰਡਾਂਗੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਨੇ? ਬਹੁਤ ਚੰਗਾ ਜੀ। ਕੀ ਨਾਂ ਹੈ ਬਾਬਾ ਜੀ ਆਪਣਾ? ਮੇਰਾ ਨਾਮ ਮੁਹੰਮਦ ਇਕਬਾਲ। ਇਕਬਾਲ, ਮੈਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਜਦੋਂ 47 'ਚ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਸੀ, ਹਾਂਜੀ, ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀ? ਉਮਰ ਇਹੋ ਹੀ 15-16 ਸਾਲ ਦੀ ਸੀ। 15-16 ਸਾਲ, ਯਾਨੀ ਤੁਹਾਨੂੰ ਮੁਕੰਮਲ ਹੋਸ਼ ਸੀ। ਹਾਂ, ਮੈਂ ਸਾਰੇ ਚੱਕਾਂ ਨੂੰ ਜਾਣਦਾ ਸੀ ਲਾਗੇ ਲਾਗੇ। ਅੱਛਾ। ਹਾਂ, ਤੇ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਈ, ਉਦੋਂ ਤੁਸੀਂ ਉੱਥੇ ਕੀ ਕਰਦੇ ਸੀ? ਤੁਹਾਡਾ ਉੱਥੇ ਪਿੰਡ ਕਿਹੜਾ ਸੀ? ਪਿੰਡ ਸ੍ਰੀ ਸ਼ੰਕਰ। ਸ੍ਰੀ ਲੈਨੋ ਪਾਰ ਸੀ, ਸ਼ੰਕਰ ਇੱਧਰ ਸੀ। ਸਟੇਸ਼ਨ ਇੱਕੋ ਹੀ ਸੀ ਪਿੰਡ ਦਾ, ਸ੍ਰੀ ਸ਼ੰਕਰ। ਹਾਂ, ਤੇ ਉੱਥੇ ਕੀ ਕਰਦੇ ਸੀ? ਕੰਮ ਕੀ ਉਹ ਸੀ? ਆ ਜਾਣਦਾ ਕਰਦੇ, ਮੁੰਡੇ ਸੀ ਲੋਕਾਂ ਨੂੰ। ਅੱਛਾ। ਹਾਂ, ਉੱਥੇ ਵੀ ਸਾਡੇ ਪੇਜ ਦਾਦਾ ਵੀ ਇਹੋ ਕੰਮ ਕਰਦੇ। ਕਿੰਨੇ ਭੈਣ ਭਾਈ ਕਿੰਨੇ ਸੀ ਸਾਰੇ? ਅਸੀਂ 2 ਭਰਾ ਸੀ। ਹੂੰ ਭਰਾ ਦਾ ਮੇਰਾ ਸੀਗਾ 2-2.5 ਸਾਲਾਂ ਦਾ ਜਦੋਂ ਅਸੀਂ ਇੱਧਰ ਆਏ ਹਾਂ। ਹੂੰ ਤੇ ਇੱਕ ਭੈਣ ਸੀਗੀ ਛੋਟੀ ਮੇਰੇ ਤੋਂ, ਬਸ ਇਹੋ ਹੀ। ਭਰਾ ਮੇਰਾ ਆਉਣੇ ਗਿਆ ਨਮਾਜ਼ ਪੜ੍ਹ ਕੇ, ਉਹ ਛੋਟਾ ਸੀ, ਉਹਦਾ ਕੁਛੜ ਹੀ ਸੀਗਾ। ਹਾਂ। ਅਸੀਂ ਹੋਰ ਵੀ ਬਜ਼ੁਰਗਾਂ ਦਾ ਤੇ ਇੱਕ ਅੰਮਾ ਦਾ ਵੀ ਇੰਟਰਵਿਊ ਕੀਤਾ ਸੀ। ਉਹ ਕਹਿੰਦੇ ਸੀ ਕਿ ਜਦੋਂ ਐਲਾਨ ਹੋਇਆ ਨਾ ਪਾਕਿਸਤਾਨ ਤੇ ਹਿੰਦੁਸਤਾਨ ਲਹਿਦਾ ਹੋਣ ਦਾ, ਤੇ ਅਸੀਂ ਮਜ਼ਾਕ ਹੀ ਸਮਝਿਆ ਸੀਗਾ ਕਿ ਇਹ ਐਵੇਂ ਹੀ ਕਰਦੇ ਨੇ, ਅਸੀਂ ਫਿਰ ਆਪਣੇ ਘਰਾਂ ਨੂੰ ਆ ਜਾਣਾ। ਪਹਿਲਾਂ ਸਮਝਿਆ ਸੀ, ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੇ ਚਾਕਰ ਨੇ ਪਾਕਿਸਤਾਨ 'ਚ ਆ ਜਾਣੇ, ਫਿਰ ਬਾਅਦ 'ਚ ਫਿਰ ਬਦਲ ਗਏ। ਹਾਂ, ਫਿਰ ਇਹ ਆਉਣਾ ਪਿਆ ਇੱਧਰ। ਹਾਂ। ਤੁਸੀਂ ਐਲਾਨ ਹੋਣ ਤੋਂ ਕਿੰਨੀ ਦੇਰ ਬਾਅਦ ਆਪਣਾ ਇਲਾਕਾ ਛੱਡਿਆ? ਇਲਾਕਾ ਸਾਨੂੰ ਬਾਬਾ ਚਿਰ ਬਾਅਦ ਹੀ ਛੱਡਣ ਦਿੱਤਾ। ਸਾਡੇ ਬੰਦੇ ਚੰਗੇ ਸੀਗੇ ਸਿੱਖ। ਇਹਨਾਂ ਦੇ ਭਰਾ ਹੀ ਸੀਗੇ ਮਿਸਤਰੀ, ਉਹਨਾਂ ਨੂੰ ਆਉਣ ਨਹੀਂ ਸੀ ਦਿੰਦੇ। ਉਹ ਕਹਿੰਦੇ ਵੀ ਤੁਸੀਂ ਰਹੋ, ਅਸੀਂ ਤੁਹਾਨੂੰ, ਸਰਦਾਰ ਨਿੰਦਰ ਸਿੰਘ ਕਹਿੰਦਾ ਸੀ ਮੈਂ ਤੁਹਾਨੂੰ ਅੰਮ੍ਰਿਤਸਰ ਪਾਰ ਕਰਾ ਕੇ ਆਊਂਗਾ, ਬਾਰਡਰ ਤੁਹਾਡਾ ਨਾਲ। ਇਹ ਫਿਰ ਬੈਠੇ ਦਿਲ ਨੇ ਖੁੜ ਜਾਂਦਾ ਬੰਦਾ। ਫਿਰ ਵੀ ਸਾਨੂੰ ਛੱਡਿਆ ਗਈ, ਫਿਰ ਇਹ ਕੰਪ 'ਚ ਛੱਡ ਕੇ ਗਏ ਸਨ। ਜਦੋਂ ਬੰਦਾ ਘੱਲਿਆ, ਉਹਨੂੰ ਆਪਣਾ, ਉਹਦਾ ਨਾਂ ਸੀ, ਮੈਨੂੰ ਹੁਣ ਨਾਮ ਹੀ ਭੁੱਲ ਗਿਆ, ਉਹਦੀ ਕੋਠੀ ਬਾਹਰ ਸੀ, ਸਰਦਾਰ ਨਿੰਦਰ ਸਿੰਘ ਦਾ ਭਾਣਜਾ ਸੀਗਾ। ਤੇ ਉਸਨੇ ਕਿਹਾ ਵੀ ਤੂੰ ਜਾ ਪੁੱਤ, ਰਾਹ ਦੇਖ ਕੇ ਆਪਾਂ ਸਵੇਰ ਨੂੰ ਕਾਫਲਾ ਤੋਰਨਾ। 3 ਮੀਲ ਸੀ ਨਕੋਦਰ ਸਾਡੇ ਤੋਂ। ਉਹ ਫਿਰ ਗਏ, ਉਹ ਲੈਣ ਲੜ ਬੰਦੇ ਸੀ। ਇੱਥੇ ਵੀ ਉਹਨਾਂ ਦੀ ਕੋਠੀਆਂ ਜੀ, ਬੀਕਾਨੇਰ 'ਚ ਜ਼ਮੀਨ ਬਥੇਰੀ ਸੀ। ਉਹ ਫਿਰ ਗਿਆ, ਕਹਿੰਦਾ ਮੈਂ ਜਾਣਾ ਮਾਮਾ ਜੀ। ਗਿਆ ਤਾਂ ਕਮਾਲ ਭਰੇ ਹੋਏ ਸਿੱਖ ਲੁਕੇ ਹੋਏ ਜਿਉਂ ਹੀ ਸਾਡਾ। ਫਿਰ ਸਿੱਧਾ ਗਿਆ ਨਕੋਦਰ ਮੁੜ ਕੇ ਆ ਗਿਆ। ਉਹਨੇ ਕਹੇ ਨਹੀਂ ਲਿਆਉਣ ਬਣ, ਕਾਫਲਾ ਨਹੀਂ ਟਾਲਣਾ ਮਾਮਾ ਜੀ। ਫਿਰ ਉਹਨੇ ਚਿੱਠ ਲਿਖੀ ਸੀ, ਕਿਉਂ 4 ਕੌਂਸਲ 'ਚ ਉਹਦੀ ਕੁਰਸੀ ਸੀ ਜਲੰਧਰ। ਹੁਣ ਚਿੱਠ ਲਿਖੀ ਦਿੱਤੀ, 2 ਟਰੱਕ ਮਿਲਟਰੀ ਦੀ ਆ ਗਏ। ਉਹਨਾਂ 'ਚ ਫਿਰ ਬੀਵੀਆਂ ਨੂੰ ਬਿਠਾ ਲਿਆ, ਬੱਚਿਆਂ ਨੂੰ ਬਿਠਾ ਲਿਆ। ਸਿੱਖਾਂ ਨੂੰ ਕਿਹਾ ਵੀ ਤੁਸੀਂ ਆਪਣੇ ਹਥਿਆਰ ਲਾ ਲਓ, ਮੁਸਲਮਾਨਾਂ ਨੂੰ ਕਿਹਾ ਤੁਸੀਂ ਵੀ ਲਾ ਲਓ। ਉਹਨੇ ਕਿਹਾ ਜੇ ਤੁਸੀਂ ਇਹਨਾਂ ਨੂੰ ਮਰਵਾ ਕੇ ਆ ਗਏ ਤਾਂ ਮੈਂ ਤੁਹਾਨੂੰ ਮਾਰ ਦੇਣਾ ਇੱਥੇ ਕੋਲ। ਐਡਾ ਚੰਗਾ ਸਿੱਖ ਸੀ। ਅੱਛਾ। ਹਾਂਜੀ। ਉਹ ਸਾਨੂੰ ਜਦੋਂ ਗਏ ਨਕੋਦਰ, ਉਹ ਕੰਪ ਉੱਠ ਗਿਆ ਸਾਡੇ ਜਾਂਦਿਆਂ। ਫਿਰ ਅਸੀਂ ਸਟੇਸ਼ਨ ਦੇ ਨਾਲ ਮਹਿਦਪੁਰ ਵਾਲੇ ਪਾਸੇ, ਉੱਥੇ ਸਾਡਾ ਕੰਪ ਲੱਗ ਗਿਆ। ਅੱਛਾ। ਹਾਂਜੀ, ਉੱਥੇ ਫਿਰ ਰਹੇ ਅਸੀਂ 20 ਦਿਨ ਤੇ 21ਵੀਂ ਦਿਨ ਫਿਰ ਗੱਡੀ ਲੱਗ ਗਈ ਸਾਡੀ ਬਲੋਚ ਮਿਲਟਰੀ। ਉਹ ਫਿਰ ਸਾਨੂੰ ਲੈ ਕੇ ਆਏ। ਉਹਨਾਂ ਨੇ ਐਲਾਨ ਕਰਦਾ ਵੀ ਕੋਈ ਆਦਮੀ ਬਗੈਰ ਇਜਾਜ਼ਤ ਤੋਂ ਉਤਰਨਾ ਨਹੀਂ ਗੱਡੀ 'ਚੋਂ। ਇਹਨਾਂ ਲੋਕਾਂ ਨੇ ਜ਼ਹਿਰ ਪਾਈ ਹੈ ਖੂਹਾਂ 'ਚ, ਪਾਣੀ ਲੈਣਾ ਉਹ ਤਾਂ ਸਾਨੂੰ ਦੱਸਿਓ, ਅਸੀਂ ਦਿਆਂਗੇ। ਫਿਰ ਇਸ ਤਰ੍ਹਾਂ ਲੈ ਇੱਥੇ ਅੰਮ੍ਰਿਤਸਰ ਆ ਗਏ। ਇੱਥੇ ਉਹ ਡਰਾਈਵਰ ਸੀ ਸਿੱਖ, ਉਹ ਇੰਜਣ ਲਾ ਕੇ ਲੈ ਗਿਆ। ਮਿਲਟਰੀ ਵਾਲੇ ਮੋੜਿਆਂ ਨੂੰ ਕਿਹਾ ਕਿੱਥੇ ਚੱਲਿਆ, ਪਿੱਛੇ ਮੋੜ ਕੇ ਲਾ ਇਹਨੂੰ।
ਪਾਣੀ ਆਖ ਮੈਂ ਲੈਣੇ ਅਸੀਂ ਪਾਣੀ ਦਿੰਦੇ ਆ ਕਿ ਤੈਨੂੰ ਚੱਲ ਪੈਰ ਪਹਿਲਾਂ ਬਾਰਡਰ ਤੇ ਚੱਲ ਲਾਹੌਰ ਚੱਲ ਛੱਡ ਕੇ ਇਹਨੂੰ ਲਾਹ ਕੇ ਫਿਰ ਜਿੱਥੋਂ ਮਰਜੀ ਪਾਣੀ ਲੈ ਲਈ ਇੱਥੇ ਮਰਾਉਣੇ ਹੁਣ ਇੱਥੇ ਤਾਂ ਸਿੱਖ ਹੀ ਸਿੱਖ ਬਸ ਫਿਰ ਲੈ ਗਿਆ ਉੱਥੇ ਪਿੰਡ ਕਿਵੇਂ ਦਾ ਸੀ ਕਿੰਨੇ ਕੁ ਘਰ ਸੀ ਪਿੰਡ ਦੇ ਸਾਡੇ ਪਿੰਡ ਦੇ ਹਾਂਜੀ ਉਹਦਾ ਬਹੁਤ ਸੀ ਜੀ 1.5 ਮੀਲ ਲੰਬਾ 1 ਮੀਲ ਚੌੜਾ ਅੱਛਾ ਸ਼ੰਕਰ ਪੱਕਾ ਬਿਲਕੁਲ ਜ਼ਮੀਨ ਵੀ ਪੱਕੀ ਨਾਲੀਆਂ ਪੱਕੀਆਂ ਖੂਹ ਜਿਹੜੇ ਪਾਣੀ ਭਰਦੇ ਹੁੰਦੇ ਸੀ ਨਾ ਉੱਥੇ ਲੈਂਡਰ ਪਾਏ ਸਾਡੇ ਖੂਹ ਪਿੰਡ ਸੀ ਸ਼ਾਹੀ ਹਾਂਜੀ ਪਿੰਡ 'ਚ ਜ਼ਿਆਦਾਤਰ ਕਿਹੜੇ ਲੋਕ ਸੀ ਸਿੱਖ ਵੀ ਮੁਸਲਮਾਨ ਵੀ ਸੈਂਸੀ ਵੀ ਸੀਗੇ ਅੱਛਾ 2 ਵਿਹੜੇ ਚੂੜਿਆਂ ਦੇ ਫਿਰ ਮੁਸਲਮਾਨਾਂ ਦੇ 500-600 ਘਰ ਸੀ ਬਾਕੀ ਹਿੰਦੂ ਸਿੱਖ ਇਹ ਸੀਗੇ ਸਾਰੀ ਹਾਂਜੀ ਅੱਛਾ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ 14-15 ਸਾਲ ਉਦੋਂ ਹਾਂ ਇੰਨੀ ਉਮਰ ਸੀਗੀ ਠੀਕ ਹੈ ਤੇ ਉਹ ਕੋਈ ਪੜਨ ਛੱਡਣ ਜਾਂਦੇ ਸੀ ਕਿ ਬਸ ਘਰ ਦੇ ਵਿੱਚ ਹੀ ਕੰਮ ਨਹੀਂ ਸਕੂਲੇ ਮੈਂ ਪਹਿਲਾਂ ਜਾਂਦਾ ਨੇ ਫਿਰ ਮੈਂ ਹਟ ਗਿਆ ਤੀਜੀ ਚੋਂ ਤੀਸਰੀ ਚੋਂ ਹਾਂ ਕੀ ਫਿਰ ਮੈਂ ਨਾਮ ਫਰੋਜ਼ ਸੀ ਸਕੂਲ ਦਾ ਕੀ ਨਾਮ ਸੀ ਕੋਈ ਨਾਮ ਨੂੰ ਯਾਦ ਪੰਜਵੀਂ ਤਾਈਂ ਸਕੂਲ ਸੀ ਨਾਂ ਦਾ ਨਹੀਂ ਕੋਈ ਅੱਛਾ ਇੱਧਰ ਤਲਾਅ ਸੀਗਾ ਇੱਧਰ ਮੰਦਿਰ ਸੀ ਪਾਲੇ ਪਾਸੇ ਇੱਧਰ ਸਕੂਲ ਸੀ ਪੰਜਵੀਂ ਤੇ ਇੱਧਰ ਲੈਂਦੇ ਚ ਸੈਂਸੀਆਂ ਦਾ ਵਿਹੜਾ ਸੀ ਇੱਕ ਚੜ੍ਹਦੇ ਚ ਵੀ ਇੱਕ ਸੈਂਸੀਆਂ ਦਾ ਵਿਹੜਾ ਸੀ ਸੈਂਸੀ ਪਤਾ ਜਿਹੜੇ ਬਿੱਲੇ ਬੁੱਲੇ ਖਾਂਦੇ ਆ ਤੇ ਚੂੜਿਆਂ ਦੇ ਵੀ ਵਿਹੜੇ 2 ਸੀਗੇ ਹਾਂ ਤੇ ਉਸ ਤੋਂ ਬਾਅਦ ਫਿਰ ਉੱਥੇ ਤਲਾਬ ਸਾਡੇ ਬਹੁਤ ਵੱਡਾ ਸੀ ਥੱਲਾ ਪੂਰਾ ਹੀ 1 ਮਰਬੇ ਦਾ ਥੱਲਾ ਸੀ ਉਹਦਾ ਪੌੜੀਆਂ ਲੱਗੀਆਂ ਸੀ ਇੱਦਾਂ 4 ਹੁਣ ਬਾਬਾ ਜੀ ਜ਼ਮਾਨਾ ਬਹੁਤ ਜ਼ਿਆਦਾ ਬਦਲ ਗਿਆ ਵਾ ਬਹੁਤ ਜ਼ਿਆਦਾ ਤਬਦੀਲੀ ਆ ਹਾਂਜੀ ਹਾਂਜੀ ਬਦਲ ਗਿਆ ਵਾ ਉਸ ਦੌਰ ਦੇ ਵਿੱਚ ਕੋਈ ਮੇਲੇ ਠੇਲੇ ਲੱਗਦੇ ਸੀ ਬਹੁਤ ਸਾਡੇ ਛਿੰਝ ਪੈਂਦੀ ਬੜੀ ਡਬਲ ਦਿਨ 8 ਦਿਨ ਰਹਿੰਦੀ ਸੀ ਛਿੰਝ ਕੁਸ਼ਤੀਆਂ ਹੁੰਦੀਆਂ ਸੀ ਸੁੱਖੀ ਸੀ ਛਿੰਝ ਸਾਰਾ ਸੁੱਖੀ ਸੀ ਉਹ ਸਾਡਾ ਪਿੰਡ 2 ਵਾਰੀ ਅੱਗੇ ਪਹਿਲਾਂ ਘਰ ਕੋ ਹਟਿਆ ਸੀ ਅੱਛਾ ਉਹਨਾਂ ਨੇ ਫਿਰ ਸਖੀ ਸੀ ਛਿੰਝ ਸੁੱਕੀ ਫਿਰ ਜਿਆਦਾ ਫਿਰ ਛਿੰਝ ਪੈਣ ਲੱਗੀ ਭਲਵਾਨ ਬੜੀ ਦੂਰੋਂ ਆਉਂਦੇ ਹੁੰਦੇ ਸੀ ਹਾਂ ਇੱਥੇ ਵੀ ਪੈਂਦੀ ਸੀ ਐਸ ਪਿੰਡ 'ਚ ਵੀ ਆ ਵੀ ਸ਼ੰਕਰ ਆ ਯਾਰ ਅੱਛਾ ਇੱਥੇ ਵੀ ਪੈਂਦੀ ਸੀ ਜੱਟ ਇੱਥੇ ਸ਼ੰਕਰ ਦੀ ਉਹ ਵੀ ਪਾਉਂਦੇ ਸੀ ਇੱਥੇ ਵੀ ਬੜੀ ਭਰਦੀ ਸੀ ਉਹ ਮੇਲਾ ਬਹੁਤ ਵੱਡਾ ਸੀ ਬੜੀ ਦੂਰ ਰੋਟੀ ਹਰ ਘਰ ਨੇ ਪਕਾ ਕੇ ਰੱਖਣੀ ਕੋਈ ਰਾਹੀ ਪਾਤੀ ਕਹਿਣਾ ਬੀਬੀ ਰੋਟੀ ਖਾਣੀ ਕਹਿਣਾ ਬਹਿ ਜਾਓ ਵੀ ਮੰਜੇ ਵਿਛੇ ਆ ਰੋਟੀ ਟੁੱਕ ਖਲਾਉਣਾ ਸਾਰੇ ਉਹ ਕਿ ਚੰਗਾ ਨਹੀਂ ਗਿਆ ਉਸ ਤੋਂ ਇਲਾਵਾ ਉਸ ਇਲਾਕੇ 'ਚ ਮੰਦਿਰ ਤੋਂ ਇਲਾਵਾ ਕੋਈ ਗੁਰਦੁਆਰਾ ਕੋਈ ਗੁਰਦੁਆਰਾ ਵੀ ਸੀਗੇ ਮਸਜਿਦ ਕੋਈ ਯਾਦ ਆ ਕੋਈ ਹਾਂ ਤੇ ਗੁਰਦੁਆਰਾ ਵੀ ਸੀਗਾ ਅੱਛਾ ਮਸਜਿਦਾਂ ਸਾਡੇ 2-3 ਸੀਗੀਆਂ ਤੇ ਗੁਰਦੁਆਰੇ ਵੀ ਸੀਗੇ ਹਿੰਦੂਆਂ ਦੇ ਹਿੰਦੂ ਵੀ ਉਹ ਜਿਹੜੀ ਮੂਰਤੀਆਂ ਜਿਹੇ ਰੱਖੇ ਉੱਥੇ ਮੰਦਿਰ ਜਿਹਾ ਆਪਣੇ 'ਚ ਦੇਖਦੇ ਉਹ ਪੂਜਾ ਪਾਠ ਕਰਦੇ ਉਹ ਤਲਾਅ ਦੇ ਨਾਲ ਹੀ ਸੀ ਉਹ ਇੱਥੋਂ ਵੀ ਮੰਦਿਰ ਦੇ ਕੋਲ ਹੀ ਸਰੀਰ ਨੂੰ ਜਾਂਦਾ ਸੀ ਰਾਹ ਫਿਰ ਇੱਧਰ ਐ ਸਕੂਲ 10ਵੀਂ ਤਾਈਂ ਸੀ ਸਕੂਲ ਉੱਥੇ ਅੱਛਾ ਉਹਲੇ ਪਾਸੇ 2 ਛਪੜੇ ਸੀਗੇ ਬੜੇ ਤਗੜੇ ਇੱਦਾਂ ਖਵਾਜਾ ਜੱਟ ਹੁੰਦਾ ਸੀ ਖਵਾਜਾ ਸਿੰਘ ਉਹਦਾ ਖੂਹ ਸੀ ਇੱਧਰ ਨਾਲ ਹੀ ਐ ਸਾਈਡ ਤੇ ਖੱਬੇ ਤੇ ਉਧਰ ਜਾਣਾ ਨਾ ਸਟੇਸ਼ਨ ਨੂੰ ਸਟੇਸ਼ਨ ਸੀਗਾ ਲਾਗੇ ਸਾਡੇ ਐਵੇਂ ਮੀਰ ਕੀ ਪੈਂਦਾ ਸੀ ਉੱਥੇ ਜਾ ਕੇ ਚੜ੍ਹੇ ਅੱਗੇ ਜਾਂਦੀ ਸੀ ਨਕੋਦਰ ਨੂੰ ਉੱਥੋਂ ਨਕੋਦਰ ਨੂੰ ਲੈਣ ਜਾਂਦੀ ਸੀ ਅੰਬਾਲੇ ਵੱਲ ਨੂੰ ਫਲੋਰ ਅੰਬਾਲਾ ਲੁਧਿਆਣਾ ਇੱਧਰ ਨੂੰ ਜਾਂਦੀ ਗੱਡੀ ਇੱਕ ਫਿਰ ਸਿੱਧੀ ਦਿੱਲੀ ਨੂੰ ਹੋ ਜਾਂਦੀ ਸੀ ਹਾਂ ਅੰਬਾਲੇ ਵੱਲ ਨੂੰ ਬੰਬਈ ਨੂੰ ਇੱਕ ਹੋ ਜਾਂਦੀ ਦਿੱਲੀ ਨੂੰ ਆਗਰਾ ਰਾਹ ਜਾਂਦਾ ਸੀ ਇਲਾਕਾ ਤਾਂ ਦੇਖਿਆ ਪਰ ਹੁਣ ਇੰਨਾ ਚਿਰ ਚੇਤਾ ਰਹਿੰਦਾ ਕਾਫੀ ਦੇਰ ਹੋ ਚੁੱਕੀ ਦਿੱਲੀ ਵੀ ਮੈਂ ਦੇਖੀ ਗੱਡੀ 'ਚ ਬੈਠੇ ਨੇ ਅੱਛਾ ਉੱਧਰ ਗਿਆ ਸੀ ਮੈਂ ਅੱਛਾ ਛਾਉਣੀ ਜੱਬਲਪੁਰ ਬਹੁਤ ਵੱਡਾ ਸ਼ਹਿਰ ਹੈ ਇੰਡੀਆ ਦਾ ਉਹ ਤੋਂ ਬਾਅਦ 4 ਮਹੀਨੇ ਲੱਗੇ ਸੀ ਪਹਾੜਿਆਂ 'ਚ ਸਾਡੀ ਪਹੁੰਚ ਸੀ ਉੱਥੇ ਮੈਂ ਰਿਹਾ 1 ਸਾਲ ਕੰਮ ਆਹੀ ਕਰਦਾ ਸੀ ਮੈਂ ਅੱਛਾ ਹਾਂ ਸ਼ੁਰੂ ਤੋਂ ਹਾਂਜੀ ਆਹ ਸ਼ੁਰੂ ਤੋਂ ਉਹ ਸਿੱਖਿਆ ਇੱਥੇ ਮੈਂ ਫਿਰੋਜ਼ਪੁਰ ਰਿਹਾ ਸ਼ਹਿਰ 'ਚ ਇਹ ਵੀ ਸਿੱਖਾਂ ਦਾ ਸ਼ਹਿਰ ਹੀ ਸੀ ਹਾਂ ਅੱਧਾ ਹੈਡ ਉੱਧਰ ਆ ਇੰਡੀਆ 'ਚ ਅੱਧਾ ਇੱਧਰ ਆ ਸਾਡੇ ਕਸੂਰ ਵਾਲੇ ਪਾਸੇ ਠੀਕ ਹੈ ਇਸ ਦਰਿਆ 'ਚ ਮੈਂ ਸੈਰ ਕੀਤੀ ਕੁਸ਼ਤੀ 'ਚ ਬਹਿ ਕੇ ਕਿਸ਼ਤੀ 'ਚ ਬਹਿ ਕੇ ਕਿਸ਼ਤੀ 'ਚ ਬਹਿ ਕੇ ਅੱਛਾ ਅੱਛਾ ਮੇਲਾ ਲੱਗਾ ਸੀ ਵਿਸਾਖੀ ਦਾ ਇਹ ਸਿੱਖਾਂ ਦਾ ਵਿਸਾਖੀ ਦਾ ਮੇਲਾ ਇਹ ਨਹਾ ਕੇ ਤਾਂ ਫਿਰ ਜਾ ਕੇ ਕਣਕ ਵੱਢਦੇ ਹੁੰਦੇ ਜੀ ਉਹ ਮੁਸਲਮਾਨ ਤਾਂ ਉੱਧਰ ਹੁਣ ਧੋਤੇ ਜਾ ਵੱਢਣ ਲੱਗ ਪੈਂਦੇ ਨੇ ਕਿਉਂ ਰਹਿਣਾ ਇੱਦਾਂ ਹੀ ਨਾ ਨਹਾਉਣਾ ਵੀ ਨਹੀਂ ਰਾਤ ਨੂੰ ਬੁੜੀ ਨੂੰ ਵਰਤ ਲੈ ਕਬੱਡੀ ਕਰ ਜਾਣਾ ਉਹ ਨਹੀਂ ਸੀ ਨਹਾ ਕੇ ਬਿਲਕੁਲ ਕਣਕ ਵੱਢਦੇ ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜੀ ਇਹ ਜਨਮ ਜਿਸ ਦਾ ਜੰਮਿਆ ਹੋਵੇ ਜੇ ਜੰਮਣ ਪਾਉਣ ਦੀ ਬੰਦੇ ਨੂੰ ਭੁੱਲਦੀ ਨਹੀਂ ਹੈਗੀ ਹਾਂ ਤੁਹਾਡੇ ਕੋਈ ਐਸੇ ਯਾਰ ਸੱਜਣ ਜਿਨ੍ਹਾਂ ਨਾਲ ਤੁਸੀਂ ਖੇਡਦੇ ਸੀ ਉੱਥੇ ਉਹ ਹੁਣ ਜੱਟਾਂ ਦੇ ਮੁੰਡੇ ਹੁੰਦੇ ਸੀਗੇ ਹਾਂ ਕੋਈ ਨਾਂ ਉਹ ਹੁਣ ਬੁੱਢੇ ਹੋ ਗਏ ਨਾਂ ਹੀ ਚੇਤਾ ਭੁੱਲ ਗਿਆ ਪਰ ਕਬੂਤਰ ਲੜਾਉਂਦੇ ਨੇ ਕਬੂਤਰ ਲੜਾਉਂਦੇ ਹਾਂ ਅੱਛਾ ਵਿਆਹ ਸ਼ਾਦੀਆਂ ਕਿੰਝ ਹੁੰਦੀਆਂ ਸੀ ਬਹੁਤ ਠੀਕ ਠਾਕ ਹੁੰਦੀਆਂ ਮਤਲਬ ਕਿਸ ਤਰ੍ਹਾਂ ਕੀ ਰਸਮਾਂ ਰਿਵਾਜ ਹੁੰਦੇ ਸੀ ਉੱਥੇ ਰਸਮਾਂ ਰਿਵਾਜ ਇਹ ਹੋਈ ਸੀ ਵੀ ਸਿੱਖਾਂ ਦਾ ਜਿਹੜਾ ਹੁੰਦਾ ਰਿਵਾਜ ਉਹ ਵੀ ਕਰਦੇ ਸੀ
ਹਿੰਦੂਆਂ ਦੇ ਵੀ ਕਰਦੇ ਸੀ। ਹੂੰ ਹਾਂ, ਇਹ ਨਿਕਾਹ ਪੜਾਉਂਦੇ ਅੱਧੀ ਰਾਤ ਕਰਦੇ ਆ ਹਿੰਦੂ। ਅੱਛਾ ਹਾਂ, ਉਹ ਬਾਹਮਣ ਜੀ ਵਿੱਚ ਬੈਠੇ ਹੋਣਾ, ਹਾਂ ਜੰਝ ਬੈਠੀ ਆਲੇ ਦੁਆਲੇ, ਹਾਂ ਹਾਂ ਤੇ ਹੁਣ ਪੜ੍ਹੀ ਜਾਣਾ ਮਿਹਨਤ ਆਪਣਾ, ਹਾਂ ਤੇ ਆਟਾ ਉਟਾ ਪਿਆਲਾ ਬਾਹਮਣ ਨੇ ਰੁਪਈਆ ਕੱਢਣਾ ਉਧਰ ਚਾਂਦੀ ਦਾ ਆਪਣੇ ਆਟੇ 'ਚ ਦੇਈ ਜਾਣਾ। ਅੱਛਾ ਉਹ ਮੈਂ ਇੱਕ ਵਾਰੀ ਚਲੇ ਗਿਆ ਆਪਣੀ ਮਾਂ ਦੇ ਨਾਲ, ਮੈਂ ਕਿਹਾ ਤੁਸੀਂ ਵਿਆਹ ਤੇ ਦਿਖਾ ਕਿਹੜੇ ਹਿੰਦੂ ਆ? ਹਕੀਮ ਦੇ ਪੂਰਨ ਚੰਦ ਹਕੀਮ ਸੀ, ਉਹਦੀ ਧੀ ਦਾ ਵਿਆਹ ਸੀ। ਹੂੰ ਕਹਿੰਦੀ ਤੂੰ ਉੱਥੇ ਕਰਨਾ ਸਾਰੀ ਰਾਤ ਨੀਂਦ ਰਹਿਣਾ? ਮੈਂ ਕਿਹਾ ਨਹੀਂ ਜਾਣਾ ਅੰਮਾ, ਹੂੰ ਮੈਂ ਉਹਦਾ ਹਲਕਾ ਸੀ। ਅੱਛਾ ਉਹ ਮੈਨੂੰ ਲੈ ਗਏ ਨਾਲ, ਹਾਂ ਮੈਂ ਇੱਕ ਪਾਸੇ ਬੈਠਾ ਰਿਹਾ 6 ਮਹੀਨਾ ਜੀ। ਹੂੰ ਉਹ ਨਾਲ ਹੀ ਬੁੜੀ ਥਕਾਤੀ ਸਾਡੀ, ਉਹ ਕੁੜੀ ਨੂੰ ਫੇਰੇ ਦੇਈ ਜਾਣ, ਦੇ ਲੈ ਅੱਛਾ ਫਿਰ ਜਾ ਕੇ ਦਿਨ ਦੇ ਚੜਾ ਲਓ, ਜਾਨ ਛੁੱਟ ਗਈ। ਅੱਛਾ ਹਾਂਜੀ, ਤੇ ਜਿਹੜੇ ਗੁਰਦੁਆਰਿਆਂ 'ਚ ਜਾਂ ਮੰਦਿਰਾਂ 'ਚ ਜਿਹੜੇ ਮੇਲੇ ਛੇਲੇ ਲੱਗਦੇ ਸੀ, ਉੱਥੋਂ ਜਾ ਕੇ ਤੁਸੀਂ ਲੰਗਰ ਸ਼ੰਗਰ ਖਾ ਲੈਂਦੇ ਨਾ ਖਾ ਲੈਂਦੇ ਸੀ ਜੀ, ਅੱਛਾ ਉਹ ਪਕਾਉਂਦੇ ਸੀ ਸਿੱਖ, ਅੱਛਾ ਉਹ ਲੰਗਰ ਖਾ ਲਈਦਾ ਜੀ। ਖਾ ਲੈਂਦੇ ਸੀ ਹਾਂ, ਠੀਕ ਹੈ ਦਾਲਾਂ ਪੱਕੀਆਂ ਹੁੰਦੀਆਂ ਜੀ, ਰੋਟੀਆਂ ਦੇ ਪਾ ਕੇ ਦੇਈ ਜਾਂਦੇ, ਅੱਛਾ ਉਹ ਖਾ ਲੈਂਦੇ ਸੀ ਖਾ ਲੈਂਦੇ ਸੀ। ਠੀਕ ਹੈ ਕੋਈ ਨਹੀਂ ਭਲੇ ਹੂੰ ਬੈਠੇ ਜੀ ਰਲ ਕੇ, ਹੂੰ ਹੂੰ ਉਹ ਵੀ ਖਾ ਜਾਂਦੇ ਜੀ ਮੁਸਲਮਾਨ, ਮੁਸਲਮਾਨਾਂ ਦੇ ਵੀ ਖਾ ਜਾਂਦੇ ਉਹ ਜੀ। ਵੀ ਖਾ ਜਾਂਦੇ ਸਿੱਖ ਨੇ ਜਿਹੜੇ ਸਾਡੇ ਇੱਥੇ ਆਪਣੇ ਆ ਜਿਹੜਾ ਬੈਠਾ ਗਿਆ ਸੀ ਗੋਲੂ, ਅੱਛਾ ਇਹਨਾਂ ਦੇ ਬੁੜੇ ਸੀ ਉੱਥੇ ਬੈਠੇ, ਠੀਕ ਹੈ ਉਹਨਾਂ ਨੇ ਦੇਗਾਂ ਪਕਾਉਣੀਆਂ ਤਾਜ਼ੀਆਂ ਦੇ, ਕਹਿਣਾ ਬਾਬਾ ਮੀਆਂ ਗੌਂਸ, ਇਹਨਾਂ ਦਾ ਗੌਂ ਸੀ, ਉਹਨਾਂ ਸੀਗਾ ਬਾਗਾ, ਹੂੰ ਮੀਆਂ ਅਸੀਂ ਵੀ ਚੌਲ ਖਾਣੇ, ਸਿੱਖਾਂ ਨੇ ਖਾਣਾ, ਹੂੰ। ਕਹਿਣਾ ਆ ਜਿਓ, ਸਾਡੇ ਬੁੜੇ ਨੂੰ ਕਹਿਣਾ ਇਹਨਾਂ ਦੀ ਦੇਗ ਉੱਤੇ ਰੱਖ ਦਿਓ ਲਾ ਕੇ, ਹਾਂ ਉਹ ਅੰਦਰ ਆ ਜਾਣੇ, ਉਹਨਾਂ ਨੇ ਖਾਣ ਕੇ ਉੱਥੇ ਖਾਣੇ, ਹਾਂ ਖਾ ਲੈਂਦੇ ਸੀ। ਹੂੰ। ਜਦੋਂ ਫਿਰ ਤੁਸੀਂ ਉੱਥੋਂ ਨਿਕਲੇ ਹੋ, ਕਿਹੜੀ ਸ਼ਹਿਰ ਤੇ ਆਏ ਹੋ? ਗੱਡਿਆਂ ਤੇ ਆਏ ਹੋ, ਟ੍ਰੇਨ ਤੇ ਆਏ ਹੋ, ਕਿੱਦਾਂ ਆਏ? ਟ੍ਰੇਨ ਤਾਂ ਫਿਰ ਉੱਥੋਂ ਨਕੋਦਰ ਨੂੰ ਲੱਭੀ ਨਾ, ਗਵਰਨਮੈਂਟ ਨੇ ਕੱਲੀ, ਠੀਕ ਹੈ ਇੱਥੋਂ ਤਾਂ ਗੱਡਿਆਂ ਗੁੱਡਿਆਂ ਤੇ ਗਏ ਆ। ਗੱਡਿਆਂ ਤੇ ਗਏ? ਕਿੰਨੇ ਦਿਨ ਲੱਗੇ ਤੁਹਾਨੂੰ? ਦਿਨ ਕਿਤੇ ਇੱਥੋਂ ਤੁਰੇ ਦਾ 3 ਤਾਂ ਮੀਲ ਸੀ ਨਕੋਦਰ 'ਚ ਤਹਿਸੀਲ, ਠੀਕ ਹੈ 3 ਮੀਲ ਉੱਥੇ ਗਏ ਆ। ਤੁਰ ਕੇ ਜਦੋਂ ਅੱਗੇ ਗਏ ਤਾਂ ਉੱਥੋਂ ਕੈਂਪ ਬੈਠਾ ਸੀ, ਕੈਂਪ ਉੱਡ ਗਿਆ, ਠੀਕ ਹੈ ਉਹ ਚਲੇ ਗਿਆ ਜਲੰਧਰ ਵਾਲ ਦੀ। ਹੂੰ ਫਿਰ ਸਾਨੂੰ ਅਸੀਂ ਅੰਦਰ ਕੋਟ ਕਮਰਿਆਂ 'ਚ ਵੜ ਗਏ, ਹੂੰ ਉਹ ਸਰਦਾਰਾਂ ਨੇ ਕਿਹਾ ਤੁਸੀਂ ਬਾਹਰ ਨਿਕਲੋ, ਹੂੰ ਇਹ ਡੋਗਰਾਮ ਲੜ ਰਹੀ ਉੱਥੇ ਤੁਹਾਨੂੰ ਮਾਰ ਨਾ ਦੇਣ। ਠੀਕ ਹੈ ਸਾਨੂੰ ਫਿਰ ਤੋੜ ਲਿਆ ਉਹਨਾਂ ਨੇ, ਹੂੰ ਅਸੀਂ ਸੜਕੇ ਪੈ ਗਏ ਤਾਂ ਫਿਰ ਸਟੇਸ਼ਨ ਨੂੰ ਗਏ, ਹੂੰ ਸਟੇਸ਼ਨ ਤੇ ਜਾ ਕੇ ਫਿਰ ਪਰਲੇ ਪਾਸੇ ਜਗ੍ਹਾ ਸੀ, ਉੱਥੇ ਫਿਰ ਸਾਨੂੰ ਬਿਠਾ ਦਿੱਤਾ। ਹੂੰ ਜੱਟ ਪਿੰਡੋਂ ਆਣ ਕੇ ਪੁੱਛ ਕੇ ਜਾਂਦੇ ਸੀ, ਹੂੰ ਜਾਂ ਸਰਦਾਰ ਬੜੇ ਚੰਗੇ ਸੀ ਉਹ ਸਾਡੇ, ਅੱਛਾ ਅੱਛਾ ਖਾਣਾ ਦਾਣਾ ਰੋਟੀ ਪਾਣੀ ਹਰ ਚੀਜ਼ ਪੁੱਛ ਕੇ ਜਾਣੀ ਦੇਣਾ। ਜਿਹੜੇ ਤੁਹਾਡੇ ਪਿੰਡ ਦੇ ਸੀ? ਹਾਂ ਪਿੰਡ ਦੇ, ਉਹ ਬਹੁਤ ਚੰਗੇ ਬੰਦੇ। ਹੂੰ ਉਹਦਾ ਹਜ ਵੀ ਨਾਂ ਲਈਏ ਨੇ, ਸਰਦਾਰ ਨਿੰਦਰ ਸਿੰਘ ਸਰਦਾਰ ਸੀ, ਉਹਦੇ ਪੋਤੇ ਸੀ 2, ਹੂੰ ਤੇ ਫਿਰ ਉਹ ਆਪ ਵੀ ਉਹ ਜਲੰਧਰ 'ਚ ਉਹਦੀ 4 ਕੌਂਸਲ 'ਚ ਕੁਰਸੀ ਸੀ, ਉਹਦੀ ਚੱਲਦੀ ਵੀ ਸੀ, ਹੂੰ ਹੂੰ ਜਾਇਦਾਦ ਦਾ ਮਾਲਕ ਸੀ। ਹੂੰ ਅਬ ਮੈਂ ਤਾਂ ਬੁੜਾ ਹੋਇਆ ਦੇਖਿਆ, ਠੀਕ ਸਿਆਣਾ ਸੀਗਾ ਉਹ, ਹੂੰ ਮੁੰਡੇ ਉਹਦੇ ਤਗੜੇ ਗੱਭਰੂ ਸੀਗਾ। ਹੂੰ ਹੂੰ ਭਾਣਜਾ ਜਿਹੜਾ ਸੀ ਉਹਦੀ ਕੋਠੀ ਬਾਹਰ ਸੀ, ਦਰਵਾਜ਼ੇ, 4 ਦਰਵਾਜ਼ੇ ਸੀ ਸਾਡੇ ਪਿੰਡ ਦੇ, ਇੱਕ ਐਸ ਸਾਈਡ ਨੂੰ, ਇੱਕ ਉਹਨੂੰ, ਅੱਗੇ ਉਧਰ ਤੇ ਇੱਕ ਇੱਧਰ, ਹੂੰ ਬਹੁਤ ਵੱਡਾ ਪਿੰਡ ਸੀ। ਹੂੰ ਇੱਧਰ ਜਿਹੜੇ ਪਿੰਡ ਸੀ ਆਲੋਵਾਲ, ਢੇਰੀਆਂ, ਸਿਆਣੀ ਵਾਲ, ਇਹ ਪਿੰਡਾਂ ਦੇ ਨਾਂ ਸੀਗੇ। ਹੂੰ ਤੇ ਅੱਗੇ ਆ ਜਾਂਦਾ ਨਕੋਦਰ ਅੱਛਾ ਸ਼ਹਿਰ, ਹੂੰ 3 ਮੀਲ ਨਕੋਦਰ ਸੀ ਸਾਡੇ, ਤੁਰ ਕੇ ਵੀ ਚਲ ਗਈ ਸੀ। ਹੂੰ। ਜਿਹੜੇ ਬਾਬਾ ਜੀ ਉਹ ਗਦਰ ਗੁਦਰ ਪਏ ਸੀ, ਜਿਹੜੇ ਲੜਾਈਆਂ ਝਗੜੇ ਹੋਏ ਸੀ, ਉਹ ਤੁਸੀਂ ਵੇਖੀਆਂ ਆਪਣੀ ਅੱਖੀਂ? ਆਹੋ ਦੇਖੇ ਆ, ਬਸ ਇਦਾਂ ਦੇ ਅਸੀਂ ਕਤਲੇਆਮ 'ਚ ਨਹੀਂ ਅਸੀਂ ਗਏ, ਗਏ ਨਹੀਂ ਤੁਸੀਂ? ਸਾਡੇ ਪਿੰਡ 'ਚ ਕੋਈ ਕਿਸੇ ਨੇ ਆਰਡਰ ਸੀ ਵੀ ਜਾਈਏ ਉੱਥੇ। ਹੂੰ ਹਾਂ, ਅੱਛਾ ਉੱਦਾਂ ਬੰਦੇ ਜਿਹੜੇ ਮਰ ਜਾਣੇ ਦੇਖੇ, ਗੱਡੀ 'ਚ ਤੁਰੇ ਆਉਂਦੇ 8 ਬੰਦੇ ਮਰ ਗਏ ਸੀ, ਹੂੰ ਟ੍ਰੇਨ ਖੜੀ ਕਰਕੇ ਟੋਆ ਕੱਢ ਕੇ ਉੱਥੇ ਨੱਪਦੇ ਤੇ 8 ਬੰਦੇ, ਇੱਕ ਕਬਰ 'ਚ ਹੀ ਪਾਤੇ ਸਾਰੇ। ਅੱਛਾ ਹੁਣ ਉੱਥੇ ਕਿਹੜਾ ਨਹਾਉਣਾ ਧਲਾਉਣਾ ਸੀ, ਹੂੰ ਟ੍ਰੇਨ ਚੱਲਦੀ, ਜੰਗਲ ਆ ਗਿਆ ਉੱਥੇ, ਹੂੰ ਬਹੁਤ ਇਦਾਂ ਦੇ ਕਾਰੋਬਾਰ ਸੀਗਾ। ਹੂੰ ਹੂੰ ਬਾਕੀ ਹੁਣ ਸਤਲੁਜ ਜਿਹੜਾ ਸੀ ਨਾ ਦਰਿਆ, ਸਤਲੁਜ ਹੂੰ ਹੂੰ ਉਹਦਾ ਆਉਂਦਾ ਸੀ ਪਿੱਛੋਂ ਹੈਡ, ਹੂੰ ਉਹ ਉੱਤੋਂ ਛੱਤਿਆ ਹੁੰਦਾ ਸੀ, ਠੀਕ ਹੈ। ਕਈ ਤਾਂ ਬੰਦੇ ਉੱਤੋਂ ਨਾ ਉੱਤੇ ਗੱਡੀਆਂ ਤੇ ਲੱਦੇ ਸੀ ਨਾ ਸਮਾਨ, ਹੂੰ ਕਈ ਦੇ ਵਿੱਚ ਲਾ ਕੇ ਦਰਿਆ 'ਚ ਜਾ ਪੈਂਦੇ, ਮਰ ਜਾਂਦੇ। ਅੱਛਾ ਉੱਥੇ ਸਿੱਖ ਬਹੁਤ ਹੁੰਦੇ, ਉੱਥੇ ਗੱਡੀ ਖੜੀ ਨਹੀਂ ਸੀ ਹੁੰਦੀ, ਅੱਛਾ ਉਹ ਵੱਢ ਦਿੰਦੇ ਸੀ, ਸਿੱਖ ਵੀ ਵੱਢਦੇ ਸੀ ਤੇ ਮਿਲਟਰੀ ਵੀ ਹੁੰਦੀ ਸੀ, ਉਹ ਵੀ ਮਾਰ ਦਿੰਦੇ ਸੀ। ਹੂੰ ਉੱਥੇ ਫਿਰ ਹੋਣ ਨਹੀਂ ਦਿੱਤੀ ਉਹਨੇ ਖੜੀ। ਹੂੰ ਸਾਡੀ ਫੌਜ ਸੀਗੀ ਮੁਸਲਮਾਨਾਂ ਦੀ, ਹੂੰ ਹਾਂ, ਉਹ ਫਿਰ ਲੈ ਕੇ ਉਹਨਾਂ ਨਾਲ ਮੰਨ ਲਿਆ। ਹੂੰ ਅੱਛਾ ਬਾਬਾ ਕਾਇਦੇ ਆਜ਼ਮ ਦੀ ਜਾਂ ਗਾਂਧੀ ਦੀ ਕੋਈ ਗੱਲਬਾਤ ਤੁਹਾਡੇ ਪਿੰਡ, ਕੋਈ ਤਕਰੀਰ, ਕੋਈ ਏਦਾਂ? ਉਹ ਹੁੰਦੀਆਂ ਸੀ, ਉਦੋਂ ਅਸੀਂ ਹਲਕੇ ਸੀਗੇ, ਐਡੇ ਕੁ ਸੀਗੇ ਜਦੋਂ ਤਕਰੀਰਾਂ ਹੁੰਦੀਆਂ ਸੀ। ਅੱਛਾ ਹਾਂ, ਠੀਕ ਹੈ। ਨਹਿਰੂ ਹੂੰ ਤੇ ਦੂਜੇ ਹੁੰਦਾ ਸੀ ਇੱਕ ਗਾਂਧੀ, ਹੂੰ ਤੇ ਬਾਬਾ ਜਨਾਬ ਤਾਂ ਸਾਡੇ ਉੱਥੇ ਆਏ ਨਹੀਂ, ਗਾਂਵ ਜਾ ਰਿਹਾ ਉਹ, ਉੱਥੇ ਹੋਰ ਲੀਡਰ ਬਥੇਰੇ ਹਾਂ ਸਾਡੇ ਬੋਰਡ ਹੁੰਦੇ ਸੀ, ਉੱਥੇ ਕਰਦੇ ਨੇ ਤਕਰੀਰ ਆਣ ਕੇ। ਹੂੰ ਹਾਂ, ਠੀਕ ਹੈ।
ਚੇਲਾਣਾ ਸਾਦੇ ਹੁੰਦੇ ਸੀ, ਉੱਥੇ ਤੰਬੂ ਲੱਗੇ ਨੇ ਤੇ ਉੱਥੇ ਫਿਰ ਤਕਰੀਰਾਂ ਕਰਨੀਆਂ ਜਿਹੜਾ ਦਸ਼ਹਰਾ ਹੁੰਦਾ ਸੀ ਉਹ ਤੁਹਾਡੇ ਕਿਤੇ ਪਿੰਡ ਹੁੰਦਾ ਹੀ ਲਾਗੇ ਛਾਗੇ ਕਿ ਨਹੀਂ? ਕੀ ਜਿਹੜਾ ਹਿੰਦੂਆਂ ਦਾ ਦੁਸਹਿਰਾ ਉਹ ਨਕੋਦਰ ਹੁੰਦਾ ਸੀ, ਉਹ ਨਕੋਦਰ ਹੁੰਦਾ। ਨਕੋਦਰ 3 ਮਹੀਨਾ ਉਹ ਮੈਂ ਦੇਖ ਕੇ ਆਉਂਦਾ ਰਿਹਾ, ਅੱਛਾ 2 ਸਾਲ ਦੇਖਿਆ। ਅੱਛਾ ਉਹ ਸਾੜਦੇ ਸੂੜਦੇ ਜਿਹੜੀ ਆਗੂ ਮੈਂ ਕਿਹਾ ਬਣਾਇਆ ਤਾਂ ਬਹੁਤ ਉੱਚਾ ਬੜਾ ਪੈਸਾ ਲਾਇਆ ਉਹਨਾਂ ਨੇ। ਅੱਛਾ ਤੇ ਉਹਨਾਂ ਦੀ ਫੌਜ ਦਹਿਸ਼ਤ ਦੀ ਵੀ, ਤੇ ਇਹ ਰਾਮਚੰਦਰ ਲਛਮਣ ਉਹਨਾਂ ਦੀ ਫੌਜ, ਇਹ ਲੜਾਈ ਹੋਣੀ ਵਿੱਚ ਅਸੀਂ ਬੈਠੇ ਦੇਖਦੇ ਨਹੀਂ। ਉਹ ਤੋਂ ਬਾਅਦ ਫਿਰ ਉਹਨਾਂ ਨੇ ਫਿਰ ਅੱਗ ਲਾਉਣੀ ਉਹਨੂੰ। ਅੱਛਾ ਅਸੀਂ ਫਿਰ ਲੜ ਜਾਣਾ। ਅੱਛਾ ਪਿੰਡ ਨੂੰ ਨਾ ਤੁਰਨਾ, ਪਟਾਕੇ ਬਹੁਤ ਵੱਜਦੇ ਹੁੰਦੇ, ਅਸੀਂ ਵੀ ਆ ਜਾਣਾ। ਹਾਂ ਉਹ ਪਿੰਡ ਤੋਂ ਸਾਰੇ ਦੇਖੇ, ਚੱਕ ਮਗਲਾਣੀ, ਚੱਕ ਬਾਗੜੀਆਂ ਦਾ, ਇੱਧਰ ਬੋਪਾਰਾਵਾਂ ਦਾ, ਚਾਨੀਆਂ, ਆਹ ਗੁੱਜਰ ਇੱਥੇ ਬੈਠੇ ਚਾਨੀਆਂ ਦੇ, ਉੱਥੇ ਵੀ ਅਸੀਂ ਜਾਂਦੇ ਹੁੰਦੇ ਸੀ। ਅੱਛਾ ਹਾਂ ਉਹ ਜਿਹੜੇ ਬੋਟ ਥੱਲੇ ਬੈਠਾ ਨਾ ਮੌਲੀ, ਉਹ ਚਾਨੀਆਂ ਦੇ ਆ। ਲਾਗੇ ਲਾਗੇ ਪਿੰਡ ਸੀਗੇ, ਕਿਹੜਾ ਆਨਾ ਦੇ ਇੱਕ ਲੱਗਦਾ ਸੀ ਟਿਕਟ ਦਾ। ਅੱਛਾ 4 ਆਨੇ ਜਲੰਧਰ ਦੇ ਲੱਗਦੇ ਸਾਡੇ ਚੱਕ ਚੋਂ। ਤੁਹਾਡੇ ਚੱਕ ਜੋ ਜਲੰਧਰ ਜਾਂਦੇ 4 ਆਨੇ ਉਦੋਂ ਲੱਗਦੇ। ਅੱਛਾ ਨਕੋਦਰ ਨੂੰ ਜਾਣਾ ਤੇ ਇੱਕ ਆਨਾ। ਅੱਛਾ ਅਗਲਾ ਇੱਧਰ ਸਟੇਸ਼ਨ ਆ ਉਹ ਆ, ਤੇ ਅੱਗੇ ਲੈਣ ਇੱਧਰ ਆਉਂਦੀ ਲੁਧਿਆਣੇ ਵੱਲੋਂ, ਇਹਦੇ ਜਾ ਜਾਂਦੀ। ਇਹ ਜਾ ਕੇ ਲੋਹੀਆਂ ਦੇ ਉੱਥੋਂ ਵੀ ਇੰਜਣ ਨਾ ਉਹ ਲੈਣ ਟੋਟਾ ਸੀ ਇੰਜਣ, ਫਿਰ ਬੰਦੇ ਮੋੜ ਕੇ ਤੇ ਫਿਰ ਇਹਨੂੰ ਕਰ ਲੈਂਦੇ। ਉਹਦੇ ਸਵਾਰੀਆਂ ਉਤਰਨੀਆਂ ਜਿਹੜੀਆਂ ਜਲੰਧਰੋਂ ਆਉਣੀਆਂ ਨਾ ਇੱਧਰ ਨੂੰ, ਸੁਲਤਾਨਪੁਰ ਵੱਲ ਦੀ, ਉਹ 'ਚ ਫਿਰ ਸਵਾਰੀਆਂ ਚੜ੍ਹ ਜਾਣੀਆਂ, ਉਹ ਸਿੱਧੀ ਹੈ ਟੱਪ ਕੇ ਤਾਂ ਫਿਰੋਜ਼ਪੁਰ ਆ ਜਾਣਾ। ਅੱਛਾ ਫਿਰੋਜ਼ਪੁਰ ਲਾਹੌਰ ਵੀ ਆ ਜਾਂਦੀ ਸੀ ਗੱਡੀ। ਅੱਛਾ ਤੁਸੀਂ ਇਹ ਦੱਸੋ ਕਿ ਉਹ ਜਿਹੜੇ ਸਿੱਖ ਜਿਹੜੇ ਗਏ ਨਾ ਇੱਧਰੋਂ, ਉਹ ਕਹਿੰਦੇ ਅਸੀਂ ਮਹਿਲ ਮਲਾਣੇ, ਬਹੁਤ ਸਾਰੀਆਂ ਸ਼ੈਵਾਂ, ਕੋਈ ਦੇਗਾਂ ਸੋਨੇ ਦੀਆਂ ਛੱਡ ਕੇ ਗਏ, ਕੋਈ ਇਦਾਂ ਦੀ ਸ਼ਾਇਦ ਤੁਹਾਨੂੰ ਲੱਭੀ ਨਹੀਂ ਸਾਨੂੰ ਕਿਹਨੇ ਦੇਣੀ ਸੀ। ਅੱਛਾ ਜੇ ਕਿਸੇ ਨੂੰ ਪਤਾ ਹੋਊਗਾ, ਇਹਨਾਂ ਨੇ ਸਮਾਨ ਸਮੂਨ ਬਥੇਰੇ ਇਕੱਠੇ ਕੀਤੇ, ਜਿਹੜੇ ਬਸਿੰਦੇ ਸੀ ਇੱਥੇ, ਇੱਥੇ ਦੇ ਬਸ਼ਿੰਦੇ ਸੀ। ਹਾਂ ਅੱਛਾ ਬਥੇਰਾ ਮਾਲ ਇਕੱਠਾ ਕੀਤਾ ਸੀ। ਅੱਛਾ ਉਹ ਮਾਲ ਨਹੀਂ ਇਹਨਾਂ ਦੇ ਹੱਥ ਆਇਆ, ਨਹੀਂ ਆਇਆ। ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜੀ ਜਗ੍ਹਾ ਤੇ ਬੰਦਾ ਪੈਦਾ ਹੁੰਦਾ, ਜਿੱਥੇ ਬੰਦਾ ਜਨਮ ਹੁੰਦਾ, ਉਹ ਜਗ੍ਹਾ ਬੰਦੇ ਨੂੰ ਯਾਦ ਆਉਂਦੀ ਹੈ। ਤੁਹਾਨੂੰ ਕੋਈ ਆਪਣੇ ਪਿੰਡ ਦੀ ਯਾਦ ਆਉਂਦੀ ਹੈ? ਹਾਂ ਮੇਰੇ ਕੋਲ ਦਿਲ ਕਰਦਾ ਜਾਣ ਨੂੰ ਤਾਂ ਕਰਦਾ। ਮੈਨੂੰ ਇੱਕ ਦਿਨ ਸ਼ੀਦਾ ਕਹਿੰਦਾ ਚੱਲ ਸਾਡਾ ਘਰ ਦਾ ਪਤਾ, ਮੈਂ ਕਿਹਾ ਹੁਣ ਤੈਨੂੰ ਚੇਤੇ ਆ ਮੰਮਾ ਜਦੋਂ ਮੈਂ ਤੁਰਨੋਂ ਰਹਿ ਗਿਆ, ਤੂੰ ਮੈਨੂੰ ਉਦੋਂ ਦੱਸਦਾ, ਮੈਂ ਤੈਨੂੰ ਪਾਸਪੋਰਟ ਬਣਾ ਤੈਨੂੰ ਦਿਖਾ ਲਿਆ ਜਿੱਥੇ ਜਿੱਥੇ ਕਹਿੰਦਾ ਸਾਰੇ ਪਤਾ। ਹਾਲੇ ਵੀ ਰਾਹ ਸਾਰੇ ਯਾਦ ਹੋਣਗੇ? ਭੁੱਲ ਗਿਆ ਕਿ ਸਾਹਮਣੇ ਜਿਹਦੀ ਹੁੰਦੇ ਅੱਖਾਂ ਕੇ ਆਉਂਦੇ ਹੁੰਦੇ। ਨੂਰ ਮਹਿਲ ਜਾਣਾ, 5 ਕੋਲ ਨੂਰ ਮਹਿਲ ਸੀ, ਸ਼ਹਿਰ ਸੀ ਨੂਰ ਮਹਿਲ, ਜਿੱਥੋਂ ਦੀ ਆ ਮਜੀਦ ਕੀ ਜ਼ਮੀਨ ਉੱਥੇ ਆ, ਮਜੀਦ ਮੈਂਬਰ ਕੀ ਉਹ ਖੋਹ ਲਿਆ ਸੀ ਉੱਥੇ ਉਹਨਾਂ ਦੀ ਜ਼ਮੀਨ, ਤੇ ਉੱਥੋਂ ਸੜਕ ਆਉਂਦੀ ਸਾਡੇ ਨਾਨਕਿਆਂ ਦੇ ਅਗਲੇ ਪਿੰਡ, ਉਹ ਨਾਨਕੇ ਸੀ ਸਾਡੇ। ਅੱਛਾ ਮੈਨੂੰ ਹੁਣ ਤੁਸੀਂ ਇਹ ਦੱਸੋ, ਆਖਰੀ 1-2 ਗੱਲਾਂ ਆਪਾਂ ਕਰਨੀਆਂ ਵਾ, ਫਿਰ ਅਸੀਂ ਤੁਹਾਡੇ ਕੋਲ ਇਜਾਜ਼ਤ ਲਵਾਂਗੇ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਪੂਰੀ ਵੰਡ ਹੁੰਦੀ ਵੇਖੀ ਵੀ ਆ, ਤੁਸੀਂ ਉਸ ਵੰਡ ਦਾ ਹਿੱਸਾ ਵੀ ਸੀ, ਤੁਸੀਂ ਮੌਜੂਦ ਵੀ ਸੀ, ਤੁਸੀਂ ਸਿਆਣੇ ਵੀ ਹੋ ਸਾਡੇ, ਠੀਕ ਹੈ। 15 ਬਹੁਤ ਕਤਲੇਆਮ ਹੋਈ ਹੈ, 15-16 ਸਾਲ ਤੁਹਾਡੀ ਉਮਰ ਸੀ ਉਦੋਂ। ਮੈਨੂੰ ਤੁਸੀਂ ਇਹ ਦੱਸੋ ਕਿ ਇਹ ਵੰਡ ਹੋਣੀ ਚਾਹੀਦੀ ਸੀ? ਹੋਣੀ ਸੀ। ਅੱਛਾ ਇਹ ਹੋਣੀ ਸੀ ਇੱਕ ਦਿਨ? ਇਹ ਹੋਣੀ ਸੀ। ਅੱਛਾ ਤੇ ਫੂਕ ਲਾਈ ਹੈ ਹਿੰਦੂਆਂ ਨੇ, ਤੁਹਾਡੇ ਵੀ, ਤੁਹਾਡੇ ਪਿੱਛੇ ਉਹਨਾਂ ਮੁਸਲਮਾਨਾਂ ਨੇ, ਰਾਜਿਆਂ ਨੇ ਤੁਹਾਡੇ ਕਤਲ ਕੀਤੇ ਗਏ। ਅੱਛਾ ਉਹ ਫੂਕ ਲਾ ਕੇ ਪਾਸੇ ਹੋ ਗਏ, ਇਹਨਾਂ ਨੂੰ ਹੁਸ਼ਿਆਰ ਕਰ ਦਿੱਤਾ, ਇਹ ਫਿਰ ਲੱਗ ਪਏ ਲਾਗਾ ਕਰ। ਅੱਛਾ ਹੁਣ ਸਿੱਖ ਕਿਉਂ ਆਉਂਦੇ? ਹੁਣ ਵੀ ਤਾਂ ਆਉਂਦੇ ਹੀ ਆ ਨਾ, ਉਹ ਕਰਤਾਰਪੁਰ ਆਉਂਦੇ ਆ, ਇੱਥੇ ਆਉਂਦੇ ਆ ਗੁਰਦੁਆਰੇ ਨਨਕਾਣਾ ਸਾਹਿਬ। ਉਹ ਉਦੋਂ ਬਾਕਾ ਬਗੜਾ ਨੇਰੀ ਆਉਣੀ ਸੀ, ਬੇਬਾਹ ਕਤਲ ਹੋ ਗਏ ਪਿੰਡਾਂ ਦੇ ਪਿੰਡ, ਮਾਵਾਂ ਨੇ ਪੁੱਤ ਨਹੀਂ ਸਾਂਭੇ, ਇੱਦਾਂ ਹੀ ਆ ਜੀ। ਹਾਂ ਹੁਣ ਆਖਰੀ ਗੱਲ, ਕੋਈ ਵਾਕਿਆ ਜਾਂ ਕੋਈ ਗੱਲਬਾਤ, ਕੋਈ ਉਸ ਪਿੰਡ ਦੀ ਆਪਣੇ ਜਿੱਥੇ ਤੁਸੀਂ ਰਹਿੰਦੇ ਸੀ, ਕੋਈ ਗੱਲਬਾਤ, ਕੋਈ ਵਾਕਿਆ ਯਾਦ ਆ ਤੁਹਾਨੂੰ? ਨਹੀਂ ਯਾਦ ਹੁਣ ਉੱਥੇ ਕਿਹੜਾ, ਸਾਡੇ ਪਿੰਡ 'ਚ ਹੋਇਆ ਹੀ ਨਹੀਂ ਕੋਈ ਇਹੋ ਜਿਹਾ ਹਰਜਲਾ। ਠੀਕ ਹੈ। ਹਾਂ ਸਾਡੇ ਪਿੰਡ 'ਚ ਬੰਦਾ ਨਹੀਂ ਕੋਈ ਵੀ ਇਹੋ ਜਿਹਾ ਹੋਇਆ, ਉਹ ਬੰਦੇ ਸਾਡੇ ਖੈਰ ਖੁਆਹ ਸੀ। ਠੀਕ ਹੈ। ਜਿਹੜਾ ਵਜ਼ੀਰ ਸੀ ਨਾ ਸਵਰਨ ਸਿੰਘ, ਉਹ ਸਾਡੇ ਚੱਕ ਦਾ ਸੀ। ਉਹ ਰਾਤ ਨੂੰ ਆਇਆ ਕਿਤੇ ਛੁੱਟੀ ਉਹ ਕਹਿੰਦਾ ਮੁਸਲਮਾਨ ਕਿਉਂ ਰੱਖੇ, ਵੱਡੇ ਨਹੀਂ? ਉਹ ਆਣ ਕੇ ਕਿਹਾ ਦੂਏ ਪਾਸੇ ਦਾ ਸੀ ਸਾਡੇ। ਅੱਛਾ ਦੂਜੇ ਪਾਸੇ। ਉਹ ਸਰਦਾਰ ਨੂੰ ਪਤਾ ਲੱਗ ਗਿਆ, ਨਿੰਦਰ ਸਿੰਘ ਨੂੰ ਸੱਦ ਲਿਆ ਸੀ ਇਹਨੂੰ, ਤੂੰ ਮੁਖੇ ਸਾਲਾ ਲੱਗਦਾ ਮੁਸਲਮਾਨਾਂ ਦਾ। ਜੇ ਉਹਨਾਂ ਵੱਡੀ ਸਾਡੇ ਵਿੱਚ ਜੰਮੇ, ਸਾਡੇ 'ਚ ਪਲੇ, ਇਹਨਾਂ ਦੀਆਂ ਧੀਆਂ ਸਾਡੀਆਂ ਧੀਆਂ, ਸਾਡੀਆਂ ਇਹਨਾਂ ਦੀਆਂ, ਤੂੰ ਇਹ ਗੱਲ ਕਿਉਂ ਕੀਤੀ? ਫਿਰ ਮਾਫੀ ਮੰਗੀ ਉਹ। ਅੱਛਾ ਸਵੇਰ ਨੂੰ ਫਿਰ ਤਲਾਕ ਦੇ ਸੱਜ ਕੇ ਜੋ ਮੁਸਲਮਾਨ ਹੋਏ ਤਕਰੀਰ ਕੀਤੀ, ਔਰ ਕਿਹਾ ਆਰਾਮ ਨਾਲ ਬੈਠੋ, ਅਮਨ ਨਾਲ, ਤੁਹਾਡੇ ਬਾਲ ਨਹੀਂ ਕੋਈ ਹੈਗਾ। ਚੰਗਾ ਬੰਦਾ ਕਮਲਾ ਸੀ, ਉਹ ਕਾਬਲ ਸੀ ਬੰਦਾ ਬੰਦਾ ਕਾਬਲ। ਮੈਂ ਕਿਹਾ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਪੁੱਤ ਜਾਂਦੇ ਜਥਿਆਂ ਨਾਲ ਮਾਰਨ ਮੁਸਲਮਾਨਾਂ ਨੂੰ, ਉਹਨੂੰ ਪਤਾ ਲੱਗ ਗਿਆ। ਹੁਣ ਨੌਕਰ ਘਲਿਆ ਕਰੋ, ਜਾਂ ਲਿਆ ਸਕਦੇ ਦੋਵੇਂ ਦੇ
ਚਲੋ ਕਹਿੰਦਾ ਕਾਹਦੇ ਨਾਲ ਖੜੇ ਹੋ ਜਾਓ। ਹੂੰ ਘਰ ਜੀ ਨੂੰ ਕਿਹਾ, ਕੁਰਸੀ ਡਾ ਦੇ ਵਿੱਚ ਨੌਕਰ ਘਰ ਵੀ ਸੀ ਨਾ ਉਹਨਾਂ ਦੇ, ਸਰਦਾਰ ਬੰਦੇ ਸੀ, ਬੰਦੂਕ ਰੱਖ ਕੇ ਬਹਿ ਕੇ ਗੋਲੀਆਂ ਪਾ ਕੇ। ਕਹਿੰਦਾ ਇੱਕੋ ਹੀ ਗੱਲ ਪੁੱਛਣੀ, ਬੁੜੀ ਮਾਈ ਨੂੰ ਕਹਿਣਾ। ਹੂੰ ਹੁਣ ਕਿਹਾ ਉਹ ਮਾਈ ਕੰਬੇ, ਹੂੰ ਇਹ ਸਲਾਮ ਬਹੁਤ ਕਰਦੇ ਕੱਪੜਾ ਹੱਥ ਗਿਆ ਤੇ ਜਦ ਹੱਥ ਬੱਧੇ ਤੁਰੀ ਜਾਵੇ। ਹੂੰ ਸਿਆਣੀ ਹੋਈ ਸੀ ਉਹ ਵੀ। ਠੀਕ, ਚਲੋ ਠੀਕ ਹੈ, ਬਹੁਤ ਸ਼ੁਕਰੀਆ ਹਾਂ। ਤੁਹਾਡੇ ਨਾਲ ਅਸੀਂ ਗੱਲਬਾਤ ਕੀਤੀ, ਸਾਨੂੰ ਬੜਾ ਮਜ਼ਾ ਆਇਆ। ਤੁਸੀਂ ਜਿਹੜੀ ਉਹਦੀਆਂ ਗੱਲਾਂ ਬਾਤਾਂ ਦੱਸੀਆਂ ਜਿਹੜੀਆਂ ਆਪਣੀਆਂ ਇਹ ਯਾਦਾਂ ਤਾਜ਼ੀਆਂ ਕੀਤੀਆਂ, ਉਹਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜੇ ਹੈਗੇ ਉਹ ਚਾਰ ਚੰਦ ਲਾ ਦਿੱਤੇ ਹੈਗੇ। ਇਹ ਬਹੁਤ ਸ਼ੁਕਰੀਆ। ਠੀਕ ਹੈ ਨਾਜ਼ਰੀਨ, ਤਾਰੀਖ ਦੀਆਂ ਬਹੁਤ ਸਾਰੀਆਂ ਐਸੀਆਂ ਕਹਾਣੀਆਂ ਜਿਹੜੀਆਂ ਕਿਤਾਬਾਂ ਦੇ ਵਿੱਚ ਲਿਖੀਆਂ ਹੋਈਆਂ ਨੇ। ਵੰਡ ਦੀ ਕਹਾਣੀ ਜਿਹੜੀ ਇਹ ਮੁਖਤਲਿਫ ਮੌਰਖੀਨ ਨੇ ਜਾਂ ਤਾਰੀਖਦਾਨਾਂ ਨੇ ਲਿਖੀ ਹੈ, ਉਹਦੇ ਨਾਲ ਜਿਹੜੀ ਮੋਤਬਰ ਤਾਰੀਖ ਹੈ ਉਹ ਆਈ ਵਿਟਨੈਸ ਹੈ, ਯਾਨੀ ਜਿਨ੍ਹਾਂ ਨੇ ਤਕਸੀਮ ਹੁੰਦੀ ਇਹ ਵੇਖੀ ਹੈ। ਸਾਡੇ ਇਸ ਪ੍ਰੋਗਰਾਮ ਹੰਝੂਆਂ ਦੀ ਵੰਡ ਦਾ ਮਕਸਦ ਇਹ ਹੈਗਾ ਕਿ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕਾਂ ਨੇ ਨੂੰ ਆਪਣੀ ਅੱਖਾਂ ਨਾਲ ਵੇਖਿਆ, ਅਸੀਂ ਉਹਨਾਂ ਦੇ ਜ਼ਰੀਏ ਤੁਹਾਡੀ ਨੂੰ ਇਹ ਕਹਾਣੀ, ਤੁਹਾਨੂੰ ਇਹ ਤਕਸੀਮ ਦੀ ਇਹ ਦਾਸਤਾਨ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਅਗਰ ਤੁਹਾਡੀ ਵੀ ਨਜ਼ਰ ਦੇ ਵਿੱਚ ਤੁਹਾਡੇ ਪਿੰਡ 'ਚ, ਤੁਹਾਡੇ ਕਸਬੇ 'ਚ, ਤੁਹਾਡੇ ਸ਼ਹਿਰ 'ਚ ਕੋਈ ਐਸੇ ਬਜ਼ੁਰਗ ਜਾਂ ਕੋਈ ਐਸੀ ਅੰਮਾ ਜੀ ਮੌਜੂਦ ਨੇ ਜਿਨ੍ਹਾਂ ਨੇ ਇਸ ਵੰਡ ਨੂੰ ਵੇਖਿਆ ਹੋਵੇ ਜਾਂ ਜਿਨ੍ਹਾਂ ਨੇ ਇਸ ਵੰਡ ਨੂੰ ਦੇ ਵਿੱਚ ਦਾ ਹਿੱਸਾ ਹੋਣ, ਤੁਸੀਂ ਸਾਨੂੰ ਇਨਫੋਰਮ ਕਰੋ, ਸਾਡੇ ਨਾਲ ਰਾਬਤਾ ਕਰੋ। ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਸਾਡਾ ਨੰਬਰ ਵੀ ਜਿਹੜਾ ਹੈਗਾ ਉਹ ਸਕਰੀਨ ਦੇ ਨੀਚੇ ਚੱਲ ਰਿਹਾ, ਤੁਸੀਂ ਇਹਦੇ ਉੱਪਰ ਰਾਬਤਾ ਵੀ ਕਰ ਸਕਦੇ ਆ। ਇਸ ਤੋਂ ਇਲਾਵਾ ਤੁਸੀਂ ਅਗਰ ਭਾਰਤ ਦੇ ਵਿੱਚ ਲੁਧਿਆਣਾ ਜਾਂ ਅੰਮ੍ਰਿਤਸਰ ਜਾਂ ਕਿਸੇ ਐਸੀ ਜਗ੍ਹਾ ਤੇ ਜਿੱਥੋਂ ਇੱਥੋਂ ਲੋਕ ਜਿਹੜੇ ਹੈਗੇ ਉੱਧਰ ਗਏ ਨੇ, ਉਹਨਾਂ ਦੀ ਕਹਾਣੀ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਮੈਨੂੰ ਹੁਣ ਇਜਾਜ਼ਤ ਦਿਓ। ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ।